ਕੁਛ ਕੁ ਆਪਾਂ ਖਬਰਾਂ ਸਾਂਝੀਆਂ ਕਰਦੇ ਟਰੱਕਿੰਗ ਨਾਲ ਰਿਲੇਟਡ। ਕਹਿੰਦੇ ਨਵਾਂ ਡਾਟਾ ਆਇਆ ਵੀ ਜਿਹਦੇ ਮੁਤਾਬਕ USA ਦੇ ਵਿੱਚ ਹੁਣ ਟਰੱਕਿੰਗ ਸ਼ਾਰਟੇਜ ਉਹ ਇੱਕ ਤਰ੍ਹਾਂ ਨਾਲ ਖਤਮ ਹੁੰਦੀ ਜਾਊਗੀ। ਕਿਉਂਕਿ ਪਿਛਲੇ 2-3 ਸਾਲਾਂ ਤੋਂ ਇੰਨਾ ਰੌਲਾ ਪਿਆ ਸੀ ਵੀ ਟਰੱਕ ਡਰਾਈਵਰ ਦੀ ਸ਼ਾਰਟੇਜ ਜਾਂ ਸ਼ਾਰਟੇਜ ਹੈਗੀ ਆ। ਇਹ ਸਾਰਾ ਕੁਝ ਹੁਣ ਸਪਲਾਈ ਚੇਨ ਤੇ ਇਕਨੋਮਿਕ ਐਕਟੀਵਿਟੀ ਨੂੰ ਲੈ ਕੇ ਹੈਗਾ। ਪਿਛਲੇ ਜਦੋਂ ਹੀ ਕੋਵਿਡ ਸ਼ੁਰੂ ਹੋਇਆ ਸੀ ਫਰਵਰੀ 2020 ਦੇ ਵਿੱਚ ਪੈਂਡੈਮਿਕ ਨਾਲ ਸ਼ਟਡਾਊਨ ਹੋਇਆ ਸੀ, ਉਸੇ ਟਾਈਮ ਦੇ ਉੱਤੇ ਡਿਮਾਂਡ ਟਰੱਕਿੰਗ ਦੀ ਬਹੁਤ ਜ਼ਿਆਦਾ ਵੱਧ ਗਈ ਸੀਗੀ। ਪਰ ਹੁਣ ਕਿਉਂਕਿ ਆਪਾਂ ਦੇਖਿਆ ਹੀ ਆ ਸਟਾਕ ਮਾਰਕੀਟ ਨੂੰ ਲੈ ਕੇ ਈਵਨ ਜਿਹੜਾ ਨਵਾਂ ਡਾਟਾ ਕਾਰਗੋ ਸ਼ਿਪਸ ਦੇ ਮੁਤਾਬਕ ਵੀ ਆਇਆ, ਕਹਿੰਦੇ ਜਨਵਰੀ 2022 ਦੇ ਵਿੱਚ 103 ਕਾਰਗੋ ਸ਼ਿਪ ਵੇਟ ਕਰ ਰਹੇ ਸੀ ਪੋਰਟ ਆਫ ਲਾਸ ਐਂਜਲਸ 'ਚ, ਜਿਹੜੇ ਕਿ ਹੁਣ ਪਹਿਲੇ ਹਫ਼ਤੇ ਮਈ ਦੇ ਵਿੱਚ ਸਿਰਫ 39 ਰਹਿ ਗਏ ਆ। ਸੋ ਉਹਦੇ 'ਚ ਵੀ ਕਾਫੀ ਕਹਿੰਦੇ ਵੀ ਟਰੱਕਿੰਗ ਡਰਾਈਵਰਸ ਦੀ ਜਿਹੜੀ ਸ਼ਾਰਟੇਜ ਦੀ ਵੱਡੀ ਪ੍ਰੋਬਲਮ ਸੀ ਉਹ ਹੁਣ ਹੋ ਸਕਦਾ ਥੋੜੀ ਸੈਟਲ ਹੋ ਜਾਊਗੀ। ਜੀ, ਸੋ ਰਮਨ ਜੀ ਜਿਹੜਾ ਹੁਣ ਆਪਾਂ ਮਸਲਾ ਦੇਖਿਆ ਕੁਛ ਮਹੀਨੇ ਪਹਿਲਾਂ ਡਰਾਈਵਰ ਨਹੀਂ ਸੀ ਲੱਭ ਰਹੇ, ਕਹਿੰਦੇ ਵੀ 18 ਸਾਲ ਦੇ ਨਿਆਣੇ ਨੂੰ ਵੀ ਚਲੋ ਟਰੱਕ ਤੇ ਚਾੜੀਏ, ਇੰਟਰਸਟੇਟ ਉਹ ਪ੍ਰੋਗਰਾਮ ਵੀ ਇਹਨਾਂ ਨੇ ਚਾਲੂ ਜਿਹੜਾ ਕਰ ਰਿਹਾ ਸੀ। ਹੁਣ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਕੀ ਪਿੱਛੋਂ ਐਕਚੁਅਲ 'ਚ ਸਪਲਾਈ ਘੱਟ ਚੁੱਕੀ ਹੈ ਜਿਹਦੇ ਕਰਕੇ ਜਿਹੜਾ ਬੈਕਲੌਗ ਬਣਿਆ ਸੀਗਾ ਉਹ ਕਲੀਅਰ ਹੋਣ 'ਚ ਮਦਦ ਮਿਲ ਰਹੀ ਹੈ ਜਾਂ ਵੈਸੇ ਹੀ ਡਿਮਾਂਡ ਜਿਹੜੀ ਉਹ ਘਟੀ ਆ? ਤੇ ਦੇਖੋ ਰਾਜਨ, ਜਿਹੜੀ ਡਿਮਾਂਡ ਹੈਗੀ ਆ ਨਾ, ਡਿਮਾਂਡ ਪੈਂਡੈਮਿਕ ਕਰਕੇ ਜਿਹੜੀ ਡਿਮਾਂਡ ਸੀਗੀ ਉਹ ਮਟੀਰੀਅਲਿਸਟਿਕ ਚੀਜ਼ਾਂ ਦੀ ਡਿਮਾਂਡ ਬਹੁਤ ਵੱਧ ਗਈ ਸੀ ਜੀ, ਕਿਉਂਕਿ ਹਰ ਇੱਕ ਬੰਦਾ ਘਰ ਬੈਠਾ ਸੀਗਾ, ਹਰ ਇੱਕ ਬੰਦਾ ਘਰ ਬੈਠ ਕੇ ਆਪਣਾ ਪ੍ਰੋਡਕਟ ਆਰਡਰ ਕਰ ਰਿਹਾ ਸੀਗਾ, ਕਿਉਂਕਿ ਉਹਨੂੰ ਬਾਹਰ ਜਾਣ ਦੇ ਲਈ ਹੈ ਨਹੀਂ ਸੀ ਜਗ੍ਹਾ। ਤੁਸੀਂ ਆਪ ਸੋਚੋ ਕਿ ਜਿੰਨਾ ਜਿਮ ਸੀਗਾ, ਜੇ ਆਪਾਂ ਇੱਕ ਐਗਜ਼ਾਮਪਲ ਲਈਏ, ਸਾਰੇ ਜਿਮ ਬੰਦ ਸੀਗੇ, ਸੋ ਹਰ ਇੱਕ ਬੰਦਾ ਆਪਣੇ ਘਰੇ ਹੀ ਜਿਮ ਦਾ ਸਮਾਨ ਆਰਡਰ ਕਰਨ ਲੱਗ ਗਿਆ। ਕਿਸੇ ਨੇ ਆਪਣਾ ਕੋਈ ਆਪਣਾ ਪ੍ਰੋਜੈਕਟ ਸ਼ੁਰੂ ਕਰ ਲਿਆ ਘਰੇ, ਕਿਸੇ ਨੇ ਕੁਛ ਕਰ ਲਿਆ, ਟੀਵੀ ਇਹ ਉਹ ਹਰ ਚੀਜ਼ ਜਿਹੜੀ ਸੀਗੀ ਮਟੀਰੀਅਲਿਸਟਿਕ ਉਹ ਆਰਡਰ ਹੋਣੀ ਸ਼ੁਰੂ ਹੋ ਗਈ ਜੀ। ਸੋ ਉਹਦੇ ਨਾਲ ਮਨੀ ਗਵਰਨਮੈਂਟ ਦੇ ਰਹੀ ਸੀ, ਲੋਕੀ ਆਰਡਰ ਕਰ ਰਹੇ ਸੀਗੇ, ਡਿਮਾਂਡ ਹਾਈ ਸੀਗੀ। ਔਰ ਉਹਦੇ ਨਾਲ ਜਿਹੜੇ ਟਰੱਕ ਸੀਗੇ, ਟਰੱਕ ਡਰਾਈਵਰ ਸੀਗੇ, ਹੁਣ ਜੇ ਮਤਲਬ ਕਿ ਲੋਕਾਂ ਨੇ ਤਾਂ ਫਟਾਫਟ ਆਪਣਾ ਜ਼ੂਮ ਅਪਣਾ ਲਿਆ ਤੇ ਘਰੇ ਬੈਠ ਗਏ, ਪਰ ਟਰੱਕ ਡਰਾਈਵਰ ਜਿਹੜਾ ਸੀਗਾ ਉਹ ਬਾਹਰ ਸੀਗਾ। ਔਰ ਟਰੱਕ ਡਰਾਈਵਰ ਨੂੰ ਵੀ ਵਿੱਚ ਉਹ ਸ਼ੋਰਟੇਜ ਆ ਗਈ ਟਰੱਕ ਡਰਾਈਵਰ ਦੀ ਵੀ ਅਚਾਨਕ, ਕਿਉਂਕਿ ਇੱਕ ਜੇ ਮਤਲਬ ਆਮ ਨਾਰਮਲ ਲੋਕਾਂ ਨੂੰ ਕੋਵਿਡ ਹੋਇਆ ਤੇ ਟਰੱਕ ਡਰਾਈਵਰ ਨੂੰ ਵੀ ਹੋਇਆ, ਬਹੁਤਿਆਂ ਨੂੰ। ਸੋ ਉਹਦੇ ਨਾਲ ਟਰੱਕ ਡਰਾਈਵਰ ਵੀ ਸ਼ਾਰਟ ਸੀਗੇ, ਕੁਛ ਡਰ ਦੇ ਘਰ ਬੈਠ ਗਏ, ਕੁਛ ਉੱਦਾਂ ਬਿਮਾਰ ਹੋ ਗਏ, ਸੋ ਟਰੱਕ ਦੀ ਵੀ ਸ਼ਾਰਟੇਜ ਹੋ ਗਈ ਥੋੜੀ, ਠੀਕ ਹੈ ਨਾ। ਉਸ ਤੋਂ ਬਾਅਦ ਆਪਣੇ ਜਿਹੜੇ ਟਰੱਕ ਸਕੂਲ ਸੀਗੇ, ਟਰੱਕ ਸਕੂਲ ਜਿਹੜੇ ਸੀ ਉਹ ਬੰਦ ਹੋ ਗਏ, ਟੋਟਲੀ ਬੰਦ ਹੋ ਗਏ। ਉੱਥੇ ਟਰੱਕ ਡਰਾਈਵਰ ਜਿਹੜੇ ਸੀਗੇ, ਜਿਹੜੀ ਸਿਖਲਾਈ ਸੀ ਉਹ ਬੰਦ ਹੋ ਗਈ। ਸੋ ਸਾਰੇ ਇਨਗਰੀਡੀਅੰਟ ਇਕੱਠੇ ਹੋ ਕੇ ਨਾ ਇੱਕਦਮ ਉਛਾਲ ਇੰਨਾ ਜ਼ਿਆਦਾ ਆ ਗਿਆ ਕਿ ਉਹਦੇ ਨਾਲ ਮਤਲਬ ਕਿ ਇੱਕ ਫੇਕ ਡਿਮਾਂਡ ਸੀਗੀ, ਜਿਹੜੀ ਪਿਛਲੇ 2 ਸਾਲ ਜੋ ਕੰਮ ਚੱਲਦਾ ਰਿਹਾ ਉਹ ਇੱਕ ਹਿਸਾਬ ਦਾ ਫੇਕ ਸੀਗਾ, ਠੀਕ ਹੈ। ਪਰ ਉਹਦੇ ਵਿੱਚ obviously there was lot of money, ਠੀਕ ਹੈ ਨਾ। ਉਹਨੂੰ ਮਨੀ ਨੂੰ ਦੇਖਦੇ ਹੋਏ there is a lot of people ਉਹ ਜਿਹੜੇ ਇੰਡਸਟਰੀ ਜੰਪ ਕਰ ਲਿਆ, ਠੀਕ ਹੈ ਨਾ। ਜਿਹੜੇ ਸ਼ਾਇਦ ਹੋ ਸਕਦਾ ਡਰਾਈਵਰ ਸੀਗੇ ਔਰ ਜਲਦੀ ਦੇ ਖਾਲੀ ਦੇ ਟਰੱਕ ਲੈ ਲਏ, ਉਹ ਸਾਰਾ ਕੁਛ ਕੀਤਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਹੁਣ ਨੋਰਮਲਾਈਜ਼ ਹੋਣੀਆਂ ਸ਼ੁਰੂ ਹੋਈਆਂ। ਹੁਣ ਜਦੋਂ ਕਹਿੰਦੇ ਨਾ ਉਹ ਤੂਫਾਨ ਆ ਗਿਆ, ਤੂਫਾਨ ਤੋਂ ਬਾਅਦ ਫਿਰ ਨੋਰਮਲਾਈਜ਼ ਹੋਣੀ ਸ਼ੁਰੂ ਹੋਈ ਚੀਜ਼ਾਂ। ਹੁਣ ਨੋਰਮਲਾਈਜ਼ ਹੋਣੀਆਂ ਸ਼ੁਰੂ ਹੋਈਆਂ, ਲੋਕਾਂ ਨੇ ਫਿਰ ਬਾਹਰ ਦੀਆਂ ਐਕਟੀਵਿਟੀ ਸ਼ੁਰੂ ਕਰ ਲਈਆਂ, ਲੋਕਾਂ ਨੇ ਬਾਹਰ ਆਪਣਾ ਵਕੇਸ਼ਨ ਤੇ ਜਾਣਾ ਸ਼ੁਰੂ ਹੋ ਗਿਆ, ਸਾਰਾ ਕੁਝ ਸ਼ੁਰੂ ਹੋ ਗਿਆ। ਸੋ ਮਨੀ ਸਪੈਂਡਿੰਗ ਜਿਹੜੀ ਆ ਉਹ ਡਿਵਰਟ ਹੋ ਗਈ ਫਿਰ ਟੂ ਨੋਰਮਲ ਜਿਹੜੀਆਂ ਚੀਜ਼ਾਂ ਪਹਿਲਾਂ ਕਰਦੇ ਸੀ ਪੈਂਡੈਮਿਕ ਤੋਂ। ਸੋ ਉਹਦੇ ਨਾਲ ਜਿਹੜਾ ਸੀ, ਜਿਹੜੀ ਸਪਲਾਈ ਸੀਗੀ, ਜਿਹੜੀ ਆਰਡਰ ਸੀਗੇ, ਉਹ ਬਿਲਕੁਲ ਹੁਣ ਲੋਕਾਂ ਦੇ ਘਰ ਜਿਹੜਾ ਕੰਮ ਕਰਨ ਵਾਲਾ ਸੀਗਾ, ਹੁਣ ਆਖਿਰਕਾਰ ਇਹ ਤਾਂ ਹੈ ਨਹੀਂ ਵੀ ਹਰ ਸਾਲ ਨਵਾਂ ਟੀਵੀ ਆਰਡਰ ਕਰਨਾ ਹੈ, ਹਰ ਸਾਲ ਨਵੀਆਂ ਚੀਜ਼ਾਂ ਆਰਡਰ ਕਰਨੀਆਂ। ਉਹ ਤਾਂ ਇੱਕ ਵਾਰੀ ਆਰਡਰ ਕਰ ਲਈਆਂ, ਉਹ ਤਾਂ ਹੁਣ ਉੱਥੇ ਖਤਮ ਹੋ ਗਿਆ ਨਾ ਕੰਮ। ਸੋ ਉਹ ਚੀਜ਼ ਜਿਹੜੀ ਸੀ ਉਹ ਹੁਣ ਨੋਰਮਲਾਈਜ਼ ਹੋ ਗਈ। ਉਹ ਨੋਰਮਲਾਈਜ਼ ਹੋਣ ਦੇ ਨਾਲ ਤੁਸੀਂ ਕਈ ਵਾਰੀ ਦੇਖਿਆ ਹੋਣਾ ਵੀ ਜਦੋਂ ਇੱਕ ਵਾਰੀ ਨੋਰਮਲਾਈਜ਼ ਹੁੰਦੀ ਹੈ ਚੀਜ਼, ਇੱਕ ਵਾਰੀ ਨੋਰਮਲ ਤੋਂ ਵੀ ਥੱਲੇ ਚਲਾ ਜਾਂਦਾ ਕੰਮ, ਜੀ ਜੀ। ਸੋ ਹੁਣ ਬੇਸਿਕਲੀ ਉਹ ਚੀਜ਼ ਹੋ ਰਹੀ ਆ ਕਿ ਨੋਰਮਲ ਸੀ, ਨੋਰਮਲ ਤੋਂ ਵੀ ਥੋੜਾ ਜਿਹਾ ਥੱਲੇ ਜਾਣ ਲੱਗਦਾ ਤੇ ਸਾਨੂੰ ਲੱਗਦਾ ਵੀ ਬਸ ਮਤਲਬ ਖਤਮ ਹੋ ਗਿਆ ਸਾਰਾ ਕੁਝ, ਠੀਕ ਹੈ ਨਾ। ਬਟ ਜਿੱਦਾਂ ਜਿੱਦਾਂ ਇਹ ਨੋਰਮਲ ਹੁੰਦਾ ਜਾਊਗਾ ਉਦਾਂ ਉਦਾਂ ਇਹ ਜਿਹੜਾ ਪਾਰਟ ਆਫ ਦਾ ਲਾਈਫ ਆ, ਅਪ ਐਂਡ ਡਾਊਨ ਚੱਲਦਾ ਆ। ਬਟ ਆਈ ਡੋਂਟ ਥਿੰਕ ਸੋ ਕਿ ਇਹ ਜਿਹੜੀ ਚੀਜ਼ ਹੈਗੀ ਆ ਲੌਂਗ ਟਰਮ ਹੈਗੀ ਆ। ਬਟ ਅਗੇਨ ਇਹ ਆ ਚੁੱਕੀ ਆ ਰਹੀ ਹੈ ਜਾਂ ਆ ਚੁੱਕੀ ਆ ਇੱਥੇ ਆ, ਪਰ ਲੌਂਗ ਲਾਸਟਿੰਗ ਨਹੀਂ ਹੁੰਦੀ। ਜੇ ਕਹਿੰਦੇ ਆ ਵੀ ਉਹ ਚੜਾਈ ਇੰਨਾ ਚਿਰ ਨਹੀਂ ਰਹੀ ਤੇ ਉਤਰਾਈ ਵੀ ਇੰਨਾ ਚਿਰ ਨਹੀਂ ਰਹਿਣੀ ਹੁੰਦੀ, ਬਟ ਸਟਿਲ ਹੈਗੀ ਆ ਤੇ ਇਹਨੂੰ ਜਰਨਾ ਪੈਣਾ।